आप सबका निघा स्वागत है। प्रोग्राम लैके हाजिर हो चुके हैं जी। आप इस मौके अपडेट अमेरिका का शाम का बुलेटिन। मैं राजकरनवीर सिंह फ्रेजनो स्टूडियोज़ तो मेरे नाल इस टाइम जुड़ चुके हैं हरजोत सिंह खालसा जी सैन होजे स्टूडियोज़ तो। जी आनू स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਯੂਟਿਊਬ ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਮਈ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। इंश्योरेंस बारे पता करने लिए कॉल कर सकते हो। नंबर 408 272 2500 4082722500। इस दे नाल अमरजीत सिंह फ्रेजनो, गुरबचन सिंह नागरा सैक्रामेंटो, राजपाल सिंह कुलवंत सिंह बेकरसफील्ड, मेजर सिंह सिद्धू बेकरसफील्ड, जेंडर मॉर्गेज और रियल एस्टेट वाले घर खरीदण वेचण दी सेवावां दे नाल होम लोन्स, कमर्शियल लोन्स, एग्रीकल्चर लोन्स, रीफाइनेंस के लिए कॉल करो मोहन चीमा 559 905 2575। अमरजीत सिंह, जसविंदर कौर वर्की ह्यूस्टन टैक्सस, संधू परिवार फ्रीमॉन्ट, प्रितपाल सिंह अटवाल एलग्रोव, दर्शन सिंह कागी यूबा सिटी, रणजीत सिंह फ्रेजनो, टेरकियाना इमीग्रेशन ला फर्म। इमीग्रेशन का होवे किसी भी तरीके का काम, इमीग्रेशन के अटर्नी जे टेरकियाना होना दे नाल संपर्क। नंबर 415 909 0503 4159090503। इन्हां सारियां दा धन्नवाद। जेकर तुसीं या कोई होर कारोबार इस प्रोग्राम को स्पॉन्सर करना चाहते हो संपर्क 408 722 7698 के उत्ते। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਵਰਜੀਨੀਆ ਦੇ ਜਿਹੜੇ ਗਵਰਨਰ ਆ ਰਾਲਫ ਨੌਰਥਮ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ ਗੈਸ ਸ਼ਾਰਟੇਜ ਨੂੰ ਲੈ ਕੇ। ਤੇ ਅੱਜ ਵਰਜੀਨੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜੇ ਗੈਸ ਸਟੇਸ਼ਨ ਦੀਆਂ ਪ੍ਰਾਈਸਿਸ ਜਿਹੜੀਆਂ ਆ ਆਊਟ ਆਫ ਦੇ ਵੇ ਸੀਗੀਆਂ। ਇੱਕ ਗੈਸ ਸਟੇਸ਼ਨ ਨੇ ਜਿਹੜੀ ਪ੍ਰਾਈਸਿਸ ਆ ਉਹ $6.99 ਪਰ ਗੈਲਨ ਨੂੰ ਜਿਹੜੀ ਆ ਲਾਈ ਹੋਈ ਸੀ। ਸੋ ਪੂਰੀ ਤਰ੍ਹਾਂ ਪ੍ਰਾਈਸ ਗੋਜਿੰਗ ਹੋ ਰਹੀ ਹੈਗੀ ਆ। ਕਹਿੰਦੇ ਪਈ ਬਾਹਰ ਜਿਹੜੀ ਗੈਸ ਸੀ ਉਹ ਤੇ ਪ੍ਰਾਈਸ ਲਿਖੀ ਹੋਈ ਸੀ $2.99 ਤੇ ਜਦੋਂ ਲੋਕ ਅੰਦਰ ਪਾਰਕ ਕਰਦੇ ਸੀ ਗੈਸ ਭਰਾਉਣ ਦੇ ਲਈ ਕੈਨਪੀ ਦੇ ਅੰਡਰ ਤੇ ਉੱਥੇ ਜਿਹੜੀ ਆ ਉਹ $6.99 ਨੂੰ ਸੀ। ਜੀ ਬਿਲਕੁਲ। ਪੈਂਡੈਮਿਕ ਦੇ ਦੌਰਾਨ ਇੱਦਾਂ ਦੀਆਂ ਘਟਨਾਵਾਂ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਚੱਲੀਆਂ ਸੀ। ਖਾਸ ਕਰਕੇ ਆਪਾਂ ਦੇਖਿਆ ਸੀਗਾ ਵੀ ਜਿਸ ਦੇ ਨਾਲ ਆਪਾਂ ਹੱਥ ਜਿਹੜੇ ਉਹ ਸਾਫ਼ ਕਰਦੇ ਹਾਂ ਉਹ ਟੋਇਲਟ ਪੇਪਰ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਉਦੋਂ ਲੋਕਾਂ ਨੇ ਉਸ ਦੀ ਪ੍ਰਾਈਸ ਗੌਜਿੰਗ ਵੀ ਜਿਹੜੀ ਉਹ ਕੀਤੀ ਸੀ, ਜਿਸ ਤੋਂ ਬਾਅਦ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀਆਂ ਇੱਦਾਂ ਵੇਚਣ ਵਾਲਿਆਂ ਨੂੰ ਜੁਰਮਾਨੇ ਵੀ ਕੀਤੇ ਗਏ ਸੀਗੇ। ਸੋ ਦੇਖਦੇ ਹਾਂ ਹੋਪਫੁਲੀ ਕਲੋਨੀਅਲ ਪਾਈਪਲਾਈਨ ਜਿਹੜੀ ਆਪਣੀ ਪੂਰੀ ਸ਼ਮਤਾ ਦੇ ਉੱਤੇ ਜਲਦ ਹੀ ਚਾਲੂ ਹੋਵੇ ਅਤੇ ਲੋਕ ਜਿਹੜੀ ਇਸ ਪ੍ਰੋਬਲਮ ਦੇ ਵਿੱਚੋਂ ਨਿਕਲ ਜਿਹੜੇ ਹੋ ਸਕਣ। ਪਰ ਕਮਾਲ ਦੀ ਗੱਲ ਇਹ ਆ ਵੀ ਮਾੜੀ ਜਿਹੀ ਵੀ ਥੋੜ੍ਹੀ ਜਿਹੀ ਵੀ ਜਿਹੜੀ ਦਿੱਕਤ ਆਉਣ ਦੇ ਉੱਤੇ ਚਲੋ ਲੋਕ ਘਬਰਾਉਂਦੇ ਤਾਂ ਹੈਗੇ ਹੀ ਆ, ਪਰ ਬਹੁਤ ਜ਼ਿਆਦਾ ਪੈਨਿਕ ਜਿਹੜਾ ਉਹ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਚੌਂਚ ਫੇਰੇ ਜਿਹੜੀ ਉਸ ਚੀਜ਼ ਦੇ ਉੱਤੇ ਆ ਰਿਹਾ ਹੈਗਾ ਆ। ਇੱਧਰ ਗਵਰਨਰ ਗੈਵਿਨ ਨਿਊਸਮ ਕੈਲੀਫੋਰਨੀਆ ਦੇ ਨੇ, ਉਹਨਾਂ ਨੇ ਅੱਜ ਇੱਕ ਕਾਫੀ ਵੱਡਾ ਜਿਹੜਾ ਆ ਉਹ ਬਜਟ ਆ ਉਸ ਨੂੰ ਜਿਹੜਾ ਉਹ ਸ਼ੋਅ ਕੀਤਾ ਆ, ਪੇਸ਼ ਕੀਤਾ ਆ। ਜਨਵਰੀ ਦੇ ਵਿੱਚ ਜਦ ਇਹਨਾਂ ਨੇ ਪ੍ਰਪੋਜ਼ਡ ਬਜਟ ਜਿਹੜਾ ਸ਼ੋਅ ਕੀਤਾ ਸੀ ਉਸ ਦੇ ਨਾਲੋਂ 5 ਗੁਣਾ ਵੱਧ ਕੀਮਤ ਵਾਲਾ ਜਿਹੜਾ ਇਹ ਗਵਰਨਰ ਨਿਊਸਮ ਆ ਉਹਨਾਂ ਨੇ ਇਹ ਬਜਟ ਪੇਸ਼ ਕੀਤਾ ਹੈਗਾ ਆ। ਸੋ ਇਸ ਕਹਿੰਦੇ ਆ ਬਜਟ ਦੇ ਵਿੱਚ $15 ਬਿਲੀਅਨ ਦਾ ਜਿਹੜਾ ਸਰਪਲਸ ਜਿਹੜਾ ਉਹ ਦੇਖਿਆ ਗਿਆ। ਓਵਰਆਲ ਜੇ ਦੇਖਿਆ ਜਾਵੇ ਤਾਂ ਇਹ ਜਿਹੜਾ ਸਰਪਲਸ ਆ ਵੱਧ ਕੇ 15 ਤੋਂ 75 ਜਿਹੜਾ ਆ ਉਹ ਬਿਲੀਅਨ ਦਾ ਜਿਹੜਾ ਉਹ ਹੋ ਚੁੱਕਾ ਹੈਗਾ ਆ। ਸੋ 267.8 ਬਿਲੀਅਨ ਦਾ ਇਹ ਜਿਹੜਾ ਬਜਟ ਆ ਉਹ ਹੋਵੇਗਾ। ਜਨਵਰੀ ਦੇ ਵਿੱਚ ਇਸ ਨੂੰ 227 ਬਿਲੀਅਨ ਦਾ ਜਿਹੜਾ ਉਹ ਰੱਖਿਆ ਗਿਆ ਸੀਗਾ। ਸੋ ਇਸ ਦੇ ਵਿੱਚ ਜੇ ਆਪਾਂ ਦੇਖਦੇ ਜਾਈਏ ਰੀਕਾਲ ਈਅਰ ਜਿਹੜਾ ਗੈਵਨ ਨਿਊਸਮ ਦੇ ਲਈ ਹੈਗਾ ਆ ਅਤੇ ਇਹ ਜਿਹੜਾ ਸਰਪਲਸ ਆ ਇਸ ਦੇ ਕਹਿ ਲਓ ਵੀ ਸਿਆਸੀ ਕਰੀਅਰ ਜਾਂ ਇਸ ਚੀਜ਼ ਦੇ ਲਈ ਇਸ ਤੋਂ ਵਧੀਆ ਟਾਈਮ ਦੇ ਉੱਤੇ ਜਿਹੜਾ ਉਹ ਨਹੀਂ ਸੀ ਆ ਸਕਦਾ। ਸੋ ਇਸ ਦੇ ਵਿੱਚ ਕਾਫੀ ਜਿਹੜੀ ਇਸ ਨੂੰ ਮਦਦ ਆ ਉਹ ਹੋ ਰਹੀ ਹੈਗੀ ਆ। ਸੋ ਇਹ ਹੁਣ ਦੇਖਣਾ ਪਊਗਾ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਕਿੱਧਰ ਜਿਹੜਾ ਉਹ ਵਰਤਿਆ ਜਾਂਦਾ ਆ। ਇਹ ਬਜਟ ਦੇ ਵਿੱਚ ਜਿਹੜਾ ਸਰਪਲਸ ਹੋਣ ਦਾ ਜਿਹੜਾ ਮੁੱਖ ਕਾਰਨ ਆ ਕਹਿੰਦੇ ਸੇਲ ਟੈਕਸ
ਉਹ ਬਹੁਤ ਵਧਿਆ, $4.5 ਬਿਲੀਅਨ ਜਿਹੜਾ ਉਹ ਵੱਧ ਹੋਇਆ। ਕਾਰਪੋਰੇਸ਼ਨ ਟੈਕਸ $4.6 ਬਿਲੀਅਨ, ਪਰਸਨਲ ਇਨਕਮ ਟੈਕਸ ਜਿਹੜਾ ਹੈ ਉਹ $38 ਬਿਲੀਅਨ ਜਿਹੜਾ ਉਹ ਉੱਤੇ ਗਿਆ ਆ। ਸੋ ਜਨਰਲ ਫੰਡ ਬਜਟ ਜਿਹੜਾ ਆ ਉਹ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਦੇ ਵਿੱਚ ਉਹਨਾਂ ਨੇ ਵਧਾ ਕੇ ਹੁਣ $96 ਬਿਲੀਅਨ ਤੱਕ ਜਿਹੜਾ ਉਹ ਕਰ ਦਿੱਤਾ ਹੈਗਾ ਆ। ਪਿਛਲੇ ਜਿਹੜੇ ਪ੍ਰਪੋਜ਼ਲ ਦੇ ਵਿੱਚ $32 ਬਿਲੀਅਨ ਇਹ ਵੱਧਦਾ। ਸੋ ਓਵਰਆਲ ਬਜਟ ਦੇ ਵਿੱਚ ਜਨਵਰੀ ਦੇ ਨਾਲੋਂ $40.6 ਬਿਲੀਅਨ ਦਾ ਇਜ਼ਾਫਾ ਜਿਹੜਾ ਗਵਰਨਰ ਨਿਊਸਮ ਨੇ ਜਿਹੜਾ ਇਸ ਦੇ ਵਿੱਚ ਕੀਤਾ ਆ। ਸੋ ਇਸ ਦੇ ਵਿੱਚੋਂ $25 ਬਿਲੀਅਨ ਫੈਡਰਲ ਏਡ ਜਿਹੜੀ ਆਈ ਸੀ ਉਹ ਵੀ ਇਸ ਦੇ ਵਿੱਚ ਇਨਕਲੂਡਡ ਹੈਗੀ ਆ। ਅਤੇ $100 ਬਿਲੀਅਨ ਦਾ ਜਿਹੜਾ ਕੈਲੀਫੋਰਨੀਆ ਕਮਬੈਕ ਪਲਾਨ ਹੈਗਾ ਆ ਉਹ ਵੀ ਜਿਹੜਾ ਇਸ ਦੇ ਤਹਿਤ ਜਿਹੜਾ ਨਾਲ ਦੇ ਨਾਲ ਉਹ ਜਿਹੜਾ ਯੂਜ਼ ਆ ਉਹ ਕੀਤਾ ਜਾ ਰਿਹਾ ਹੈਗਾ ਆ ਉਸ ਦੇ ਵਿੱਚੋਂ। ਸੋ ਬਜਟਰੀ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ ਕਾਫੀ ਜ਼ਿਆਦਾ ਕਹਿੰਦੇ ਆ ਵੀ ਮੈਸਿਵ ਸਪੈਂਡਿੰਗ ਜਿਹੜੀ ਆ ਉਹ ਹੁਣ ਸਰਕਾਰ ਦੁਆਰਾ ਕੀਤੀ ਜਾਊਗੀ। ਅਤੇ ਇਕੋਨਮੀ ਦੇ ਵਿੱਚ ਲੱਗਦਾ ਵੀ ਕਾਫੀ ਡਾਲਰ ਜਿਹੜੇ ਆ ਉਹ ਕੈਲੀਫੋਰਨੀਆ ਦੀ ਜਿਹੜੀ ਇਕੋਨਮੀ ਦੇ ਵਿੱਚ ਵੀ ਇੰਜੈਕਟ ਹੋਣਗੇ। ਜੀ, ਅਗਲੀ ਖਬਰ ਵੀ ਕੈਲੀਫੋਰਨੀਆ ਓਰੇਗਨ ਬਾਰਡਰ ਤੋਂ ਆ ਰਹੀ ਹੈ। ਕਹਿੰਦੇ ਵੀ ਅੱਜ ਦਾ ਦਿਨ ਜਿਹੜਾ ਆ ਇਸ ਨੂੰ ਵਰਸਟ ਡੇ ਗਿਣਿਆ ਜਾਊਗਾ ਵਾਟਰ ਕ੍ਰਾਈਸਿਸ ਦੇ ਸੰਬੰਧ ਦੇ ਵਿੱਚ। ਆਲਰੇਡੀ ਪਾਣੀ ਦੀ ਘਾਟ ਬਹੁਤ ਜ਼ਿਆਦਾ ਆ। ਕੈਲੀਫੋਰਨੀਆ ਨੇ ਜਿਹੜਾ ਆ ਡਰਾਊਟ ਡਿਕਲੇਅਰ ਕੀਤਾ ਹੋਇਆ ਆ। ਅੱਜ ਜਿਹੜੇ ਫੈਡਰਲ ਰੈਗੂਲੇਟਰਸ ਆ ਉਹਨਾਂ ਨੇ ਇੱਕ ਇਰੀਗੇਸ਼ਨ ਵਾਟਰ ਜਿਹੜਾ ਕਿਸਾਨਾਂ ਨੂੰ ਜਾਂਦਾ ਹੈਗਾ ਆ ਕਲੈਮਥ ਏਰੀਏ ਦੇ ਵਿੱਚ, ਉਸ ਨੂੰ ਸ਼ਟ ਡਾਊਨ ਕਰ ਦਿੱਤਾ ਹੈਗਾ। ਕੈਲੀਫੋਰਨੀਆ ਓਰੇਗਨ ਬਾਰਡਰ ਦੇ ਉੱਤੇ 2 ਲੱਖ ਦੇ ਏਕੜ ਦੇ ਕਰੀਬ ਜਿਹੜੀ ਆ ਖੇਤੀ ਹੁੰਦੀ ਆ ਉੱਥੇ ਘਾਹ ਦੀ ਤੇ ਆਲੂਆਂ ਦੀ। ਤੇ ਪਰ ਪਾਣੀ ਦਾ ਲੈਵਲ ਇੰਨਾ ਡਾਊਨ ਗਿਆ ਆ। ਕਹਿੰਦੇ ਵੀ ਜਿਹੜਾ ਓਰੇਗਨ ਦਾ ਇਹ ਕਲੈਮਥ ਕਾਉਂਟੀ ਜਿਸ ਏਰੀਏ ਦੇ ਵਿੱਚ ਇਹ ਜਿਹੜੀ ਜ਼ਮੀਨ ਆਉਂਦੀ ਹੈਗੀ ਆ ਵੀ ਅਸੀਂ ਕਿਸਾਨਾਂ ਨੂੰ ਪਾਣੀ ਨਹੀਂ ਦੇ ਸਕਦੇ। ਈਵਨ ਉੱਥੇ ਜਿਹੜੀਆਂ ਮੱਛੀਆਂ ਆ ਉਹਨਾਂ ਦਾ ਮਰਨ ਦਾ ਵੀ ਜਿਹੜਾ ਬਹੁਤ ਖਤਰਾ ਹੈਗਾ। 114 ਸਾਲਾਂ ਪੁਰਾਣਾ ਜਿਹੜਾ ਇਰੀਗੇਸ਼ਨ ਸਿਸਟਮ ਹੈਗਾ ਕਲੈਮਥ ਰੈਕਲਾਮੇਸ਼ਨ ਪ੍ਰੋਜੈਕਟ, ਉੱਥੇ ਅੱਜ ਜਿਹੜਾ ਆ ਪਾਣੀ ਕਿਸਾਨਾਂ ਨੂੰ ਦੇਣਾ ਉਹ ਨਹੀਂ ਕਹਿੰਦੇ ਅਸੀਂ ਬੰਦ ਕਰਨ ਜਾ ਰਹੇ ਹਾਂ। ਜੀ, ਅਗਲੀ ਗੱਲ ਕਰਦੇ ਜਾਈਏ। CDC ਦੀ ਜਿਹੜੀ ਗਾਈਡਲਾਈਨ ਆਉਣ ਤੋਂ ਬਾਅਦ ਦੇ ਵਿੱਚ ਵੀ ਤੁਹਾਨੂੰ ਇਨਸਾਈਡ ਵੀ ਜਿਹੜੇ ਆ ਉਹ ਮਾਸਕ ਦੀ ਜ਼ਰੂਰਤ ਨਹੀਂ ਹੈ ਜੇ ਤੁਸੀਂ ਫੁੱਲੀ ਵੈਕਸੀਨੇਟ ਜਿਹੜੇ ਹੋ ਚੁੱਕੇ ਆ। ਇਸੇ ਦੇ ਚੱਲਦਿਆਂ ਟਰੇਡਰ ਜੋਜ਼, ਵਾਲਮਾਰਟ ਅਤੇ ਕਾਸਕੋ ਵਾਲੇ ਆ ਉਹ ਆਪਣਾ ਕਹਿੰਦੇ ਆ ਮਾਸਕ ਮੈਂਡੇਟ ਆ ਉਸ ਨੂੰ ਡਰੋਪ ਕਰਨ ਜਾ ਰਹੇ ਹੈਗੇ ਆ। ਟਰੇਡਰ ਜੋ ਜਿਹੜਾ ਸਭ ਤੋਂ ਪਹਿਲਾ ਰੀਟੇਲਰ ਜਿਹੜਾ ਬਣਿਆ ਜਿਨ੍ਹਾਂ ਨੇ ਆਪਣਾ ਇੰਡੋਰ ਮਾਸਕ ਰਿਕੁਆਇਰਮੈਂਟ ਆ ਫੁੱਲੀ ਵੈਕਸੀਨੇਟਡ ਕਸਟਮਰ ਦੇ ਲਈ ਜਿਹੜੀ ਉਹ ਹਟਾ ਦਿੱਤੀ ਆ। ਉਹਨਾਂ ਨੇ ਜਿਹੜਾ ਆਪਣੇ ਪੇਜ ਦੇ ਉੱਤੇ ਜਿਹੜਾ ਉਹ ਲਿਖਿਆ ਸੀਗਾ ਵੀ ਅਸੀਂ ਆਪਣੇ ਜਿੰਨੇ ਵੀ ਕਸਟਮਰ ਆ ਉਹਨਾਂ ਨੂੰ ਇਹੀ ਕਹਿੰਦੇ ਆ ਵੀ ਜਿਹੜੇ ਹੈਲਥ ਅਫੀਸ਼ੀਅਲਸ ਆ ਉਸ ਦੀ ਗਾਈਡੈਂਸ ਆ ਉਹਨਾਂ ਨੂੰ ਉਹ ਫੋਲੋ ਕੀਤਾ ਜਾਵੇ। ਨਾਲ ਹੀ ਜਿਹੜਾ ਆ ਉਹਨਾਂ ਨੇ ਇਹ ਵੀ ਜਿਹੜਾ ਉਹ ਆਖਿਆ, ਕਹਿੰਦੇ ਵੀ ਅਸੀਂ ਹੁਣ ਚੈੱਕ ਤਾਂ ਹਰ ਇੱਕ ਨੂੰ ਜਿਹੜਾ ਉਹ ਨਹੀਂ ਕਰ ਸਕਦੇ ਵੀ ਉਹ ਫੁੱਲੀ ਵੈਕਸੀਨੇਟ ਹੈ ਕਿ ਨਹੀਂ, ਪਰ ਅਸੀਂ ਆਪਣੇ ਜਿਹੜੇ ਕਸਟਮਰ ਆ ਉਹਨਾਂ 'ਤੇ ਭਰੋਸਾ ਕਰਦੇ ਹਾਂ ਵੀ ਜਿਹੜੇ ਫੁੱਲੀ ਵੈਕਸੀਨੇਟ ਆ ਉਹੀ ਮਾਸਕ ਲਾਉਣਗੇ, ਦੂਜੇ ਜਿਹੜੇ ਆ ਉਹ ਪਾ ਕੇ ਜਿਹੜੇ ਉਹ ਰੱਖਣਗੇ। ਸੋ ਇਸੇ ਤਰੀਕੇ ਦੇ ਨਾਲ ਕਾਸਕੋ ਨੇ ਵੀ ਅੱਜ ਜਿਹੜਾ ਇਹ ਅਨਾਊਂਸ ਕੀਤਾ ਆ ਵੀ ਜਿਹੜੇ ਗੈਸਟ ਉਹਨਾਂ ਦੇ ਉੱਥੇ ਮੈਂਬਰਸ ਦੀਆਂ ਜਿਹੜੇ ਗੈਸਟ ਉਹ ਕਾਸਕੋ 'ਚ ਐਂਟਰ ਹੋਣਗੇ ਵਿਦਆਊਟ ਮਾਸਕ ਅਤੇ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰ ਸਕਣਗੇ। ਉਹਨਾਂ ਨੇ ਕਿਹਾ ਵੀ ਅਸੀਂ ਸਟੇਟ ਅਤੇ ਲੋਕਲ ਰੈਗੂਲੇਸ਼ਨਸ ਦੇ ਉੱਤੇ ਜਿਹੜਾ ਆ ਉਹ ਇਸ ਫੈਸਲੇ ਦੇ ਨਾਲ ਜਿਹੜਾ ਉਹ ਚੱਲਾਂਗੇ। CDC ਨੇ ਜਿਹੜੇ ਆ ਇਹ ਜ਼ਰੂਰ ਦੱਸ ਦਿੱਤਾ ਵੀ ਇੱਦਾਂ ਜਿਹੜਾ ਕਰ ਸਕਦੇ ਹਾਂ, ਪਰ ਅਜੇ ਤੱਕ ਕੈਲੀਫੋਰਨੀਆ ਦੇ ਵਿੱਚ ਜਿਹੜੇ ਹੈਲਥ ਦੇ ਅਧਿਕਾਰੀ ਆ ਉਹਨਾਂ ਨੇ ਹਾਲ ਦੀ ਘੜੀ ਇਸ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਟਿੱਪਣੀ ਜਿਹੜੀ ਉਹ ਨਹੀਂ ਕੀਤੀ। 15 ਜੂਨ ਤੋਂ ਮਾਸਕ ਮੈਂਡੇਟ ਵੈਸੇ ਵੀ ਜਿਹੜੇ ਪੂਰੇ ਕੈਲੀਫੋਰਨੀਆ ਦੇ ਵਿੱਚ ਗਵਰਨਰ ਨਿਊਸਮ ਆ ਉਹ ਹਟਾਉਣ ਬਾਰੇ ਜਿਹੜਾ ਉਹ ਸੋਚ ਰਹੇ ਹੈਗੇ ਆ। TSA ਨੇ ਪਹਿਲੋਂ ਵੀ ਆਖਿਆ ਸੀ ਅਤੇ ਇਸ ਨੂੰ ਫਿਰ ਦੁਹਰਾਇਆ ਆ ਉਹਨਾਂ ਨੇ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਨੇ ਵੀ ਜੇ ਤੁਸੀਂ ਜਹਾਜ਼ ਦੇ ਵਿੱਚ ਟਰੈਵਲ ਕਰਦੇ ਆ ਤਾਂ ਮਾਸਕ ਅਜੇ ਵੀ ਮੈਂਡੇਟਰੀ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਇੱਕ ਪਾਸੇ ਖਾਲਸਾ ਏਡ ਵਰਗੀਆਂ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਆ ਉਹ ਹਿੰਦੁਸਤਾਨ ਦੇ ਵਿੱਚ ਜਿਹੜਾ ਇਸ ਟਾਈਮ ਦੇ ਉੱਤੇ ਮਹਾਂਮਾਰੀ ਚੱਲ ਰਹੀ ਆ ਉਹਦੇ ਸੰਬੰਧ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਸੇਵਾ ਕਰ ਰਹੀਆਂ ਹੈਗੀਆਂ। ਪਰ ਦੂਸਰੇ ਪਾਸੇ ਇੰਡੀਆ ਦੀ ਸਰਕਾਰ ਜਾਂ ਇੰਡੀਆ ਦੇ ਉਹੀ ਲੋਕ ਜਿਨ੍ਹਾਂ ਦੀ ਸੇਵਾ ਹੋ ਰਹੀ ਆ ਉਹ ਹਜੇ ਵੀ ਜਿਹੜੇ ਖਾਲਸਾ ਏਡ ਵਰਗੀਆਂ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਖਾਲਿਸਤਾਨੀ ਸਪੋਰਟਰ ਜਾਂ ਟੈਰਰਿਸਟ ਆਰਗੇਨਾਈਜੇਸ਼ਨਸ ਕਹਿ ਰਹੀਆਂ ਹੈਗੀਆਂ ਆ। 2 ਦਿਨ ਪਹਿਲਾਂ ਹੈਰੀ ਪੋਟਰ ਦੀ ਰਾਈਟਰ ਜਿਹੜੀ ਹੈਗੀ ਆ
ਆਰ ਕੇ ਰੋਲਿੰਗ ਉਸ ਨੇ ਕਹਿੰਦੇ ਵੀ 6 ਫਿਗਰ ਜਿਹੜਾ ਅਮਾਊਂਟ ਆ ਉਹ ਖਾਲਸਾ ਏਡ ਨੂੰ ਦਿੱਤਾ ਕਿ ਉਸਨੇ ਸਾਰਾ ਸਰਚ ਕੀਤਾ ਹੋਊਗਾ। ਸਾਰਿਆਂ ਨੂੰ ਪਤਾ ਵੀ ਹੈਰੀ ਪੋਟਰ ਜਿਸ ਨੇ ਲਿਖਿਆ ਉਹਦੀ ਜਿਹੜੀ ਰਾਈਟਰ ਆ ਉਹ ਕਾਫੀ ਅਮੀਰ ਹੈਗੀ ਆ। ਉਸਨੇ ਖਾਲਸਾ ਏਡ ਆਰਗੇਨਾਈਜੇਸ਼ਨ ਨੂੰ 6 ਫਿਗਰ ਡੋਨੇਸ਼ਨ ਦਿੱਤੀ। ਇਹਦੇ ਸੰਬੰਧ ਦੇ ਵਿੱਚ ਖਾਲਸਾ ਏਡ ਨੇ ਆਪਣਾ ਟਵੀਟ ਕੀਤਾ ਤੇ ਹੁਣ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਉੱਥੇ ਦੀਆਂ ਅਖਬਾਰਾਂ ਆ ਉਹ ਲਿੰਕ ਕਰ ਰਹੀਆਂ ਵੀ ਜਿਹੜੀ ਖਾਲਸਾ ਏਡ ਆ ਇਹ ਹਿਊਮਨਟੇਰੀਅਨ ਵਰਕ ਘੱਟ ਕਰਦੀਆਂ ਆ, ਖਾਲਿਸਤਾਨ ਪ੍ਰਤੀ ਇਹ ਜਿਹੜਾ ਵਰਕ ਜ਼ਿਆਦਾ ਕਰ ਰਹੀਆਂ, ਇਹਨਾਂ ਦੇ ਲਿੰਕ ਟੈਰਰਿਸਟ ਆਰਗੇਨਾਈਜੇਸ਼ਨ ਆ। ਸੋ ਇਹ ਸਿਚੁਏਸ਼ਨ ਇੰਡੀਆ ਤੋਂ ਆ ਰਹੀ ਆ। ਦੇਖੋ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਲਿਜ਼ ਚੇਨੀ, ਜਿਨ੍ਹਾਂ ਨੂੰ ਹੁਣੇ ਜਿਹੜੀ GOP ਦੀ ਲੀਡਰਸ਼ਿਪ ਤੋਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਆ, ਉਹਨਾਂ ਨੇ ABC ਦੇ ਨਾਲ ਅੱਜ ਇੰਟਰਵਿਊ ਕਰਦੇ ਹੋਏ ਜਿਹੜੀ ਗੱਲਬਾਤ ਕਰਦੇ ਹੋਏ ਆਖਿਆ, ਕਹਿੰਦੇ ਵੀ ਟਰੰਪ ਦੇ ਲਈ 2020 ਦੇ ਵਿੱਚ ਵੋਟ ਪਾਉਣ ਨੂੰ ਉਹ ਹੁਣ ਰਿਗਰੈਟ ਜਿਹੜੀ ਉਹ ਕਰਦੀ ਆ ਵੀ ਬੇਸਿਕਲੀ ਉਸ ਨੂੰ ਜੇ ਮੌਕਾ ਮਿਲੇ ਤਾਂ ਸ਼ਾਇਦ ਉਹ ਦੁਬਾਰਾ ਵੋਟ ਉਸ ਹਿਸਾਬ ਦੇ ਨਾਲ ਨਾ ਪਾਉਣ। ਸੋ ਟਰੰਪ ਹੁਣਾਂ ਦੀ ਹਾਰ ਤੋਂ ਬਾਅਦ ਦੇ ਵਿੱਚ ਟਰੰਪ ਹੁਣਾਂ ਨੇ ਜਿਹੜਾ ਇਹ ਝੂਠ ਲਗਾਤਾਰ ਫੈਲਾਉਂਦੇ ਰਹੇ, ਉਹਨਾਂ ਦੇ ਨਾਲ ਸਾਥੀ ਵੀ ਕਈ ਵੀ ਇਲੈਕਸ਼ਨ ਜਿਹੜੀ ਉਹ ਸਾਡੇ ਤੋਂ ਖੋਹ ਲਈ ਗਈ ਆ। ਲਿਜ਼ ਚੇਨੀ ਉਸ ਚੀਜ਼ ਨੂੰ ਵਾਰ-ਵਾਰ ਜਿਹੜਾ ਆ ਉਲਟ ਉਸ 'ਤੇ ਬਿਆਨ ਦਿੰਦੇ ਸੀ। ਹੁਣ ਤਾਂ ਕੈਵਿਨ ਮੈਕਾਰਥੀ ਜਿਨ੍ਹਾਂ ਦੇ ਨਾਲ ਇਹਨਾਂ ਦੇ ਸਿੰਘ ਫਸੇ ਸੀਗੇ ਉਹਨਾਂ ਨੇ ਵੀ ਇਹ ਚੀਜ਼ ਨੂੰ ਮੰਨਿਆ ਵੀ ਜਿਹੜੀਆਂ ਇਲੈਕਸ਼ਨ ਆ ਉਹ ਜਿਹੜੀਆਂ ਉਹ ਲੋਸਟ ਨਹੀਂ ਸੀਗੀਆਂ, ਉਹਨਾਂ ਤੋਂ ਚੋਰੀ ਨਹੀਂ ਕੀਤੀਆਂ ਗਈਆਂ ਸੀਗੀਆਂ। ਸੋ ਪਰ ਲਿਜ਼ ਚੇਨੀ ਦੇ ਨਾਲ ਕਹਿ ਲਓ ਵੀ ਮੱਥਾ ਜ਼ਿਆਦਾ ਜਿਹੜਾ ਤਣਕ ਚੱਕਾ ਸੀ, ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜਾ ਉਹ ਉਹਨਾਂ ਨੂੰ ਕੱਢ ਦਿੱਤਾ ਗਿਆ। ਲਿਜ਼ ਚੇਨੀ ਬਾਰ-ਬਾਰ ਇਹ ਕਹਿ ਰਹੀ ਆ ਵੀ ਮੈਂ ਨਹੀਂ ਚਾਹੁੰਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਟਰੰਪ ਹੁਣੀ ਕਿਤੇ ਓਵਲ ਆਫਿਸ ਦੇ ਨਜ਼ਦੀਕ ਵੀ ਜਿਹੜੇ ਉਹ ਆਉਣ। ਪਰ ਰਾਈਟ ਨਾਓ ਜੇ ਦੇਖਿਆ ਜਾਵੇ ਤਾਂ ਰਿਪਬਲਿਕਨ ਪਾਰਟੀ ਦੇ ਉੱਤੇ ਜਿਹੜਾ ਇੱਕ ਕਾਫੀ ਵੱਡਾ ਕੰਟਰੋਲ ਟਰੰਪ ਹੁਣਾਂ ਦਾ ਜਿਹੜਾ ਉਹ ਆ ਚੁੱਕਾ ਆ। ਜਿਹੜਾ ਉਹਨਾਂ ਦੇ ਨਾਲ ਨਹੀਂ ਜਿਹੜਾ ਉਹ ਵਿਚਾਰਾਂ ਦੇ ਨਾਲ ਮੇਲ ਖਾਂਦਾ, ਉਸ ਨੂੰ ਬਾਹਰ ਦਾ ਰਸਤਾ ਜਾਂ ਜਿਸ ਨੂੰ ਰਾਈਨੋ ਵੀ ਜਿਹੜਾ ਆ ਉਹ ਉਸ ਸ਼ਬਦ ਦੇ ਨਾਲ ਦੇਖਿਆ ਜਾਂਦਾ ਆ। ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਭਈ ਡਰਾਊਟ ਬਹੁਤ ਜ਼ਿਆਦਾ ਆ ਰਿਹਾ ਹੈਗਾ ਕੈਲੀਫੋਰਨੀਆ 'ਚ। ਕਲੈਮਥ ਏਰੀਏ ਦੇ ਵਿੱਚ ਤਾਂ ਉਹਨਾਂ ਨੇ ਕੁਛ ਨਹਿਰਾਂ ਨੂੰ ਜਿਹੜਾ ਪਾਣੀ ਜਾਂਦਾ ਆ ਉਹ ਬੰਦ ਕਰਤਾ ਆ। ਤੇ ਅੱਜ ਸੈਕਰਾਮੈਂਟੋ ਏਰੀਏ ਦੇ ਵੀ ਜਿਹੜੇ 2 ਮਿਲੀਅਨ ਦੇ ਕਰੀਬ ਲੋਕ ਰਹਿੰਦੇ ਆ, ਉਹਨਾਂ ਨੂੰ ਵੀ ਜਿਹੜਾ ਆ ਡਰਾਊਟ ਨਾਲ ਰਿਲੇਟਡ ਜਿਹੜੀਆਂ ਵਾਟਰ ਕੰਜ਼ਰਵੇਸ਼ਨ ਏਜੰਸੀਜ਼ ਆ, ਉਹਨਾਂ ਨੇ ਇਹ ਕਿਹਾ ਵੀ ਵਾਟਰ ਜਿਹੜਾ ਆ ਉਹਨੂੰ ਕੰਜ਼ਰਵ ਕਰੋ, ਪਾਣੀ ਨੂੰ ਜਿਹੜਾ ਆ ਵੇਸਟ ਨਾ ਕਰੋ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸੈਕਰਾਮੈਂਟੋ ਏਰੀਏ ਦੇ ਵਿੱਚ ਜਿਹੜੀਆਂ ਹਦਾਇਤਾਂ ਆ, ਖਾਸ ਕਰਕੇ ਜਿਹੜਾ ਪਾਣੀ ਤੁਹਾਡੇ ਫਰੰਟ ਲਾਨ ਜਾਂ ਬੈਕ ਲਾਨ ਨੂੰ ਲੱਗਦਾ ਹੈਗਾ ਆ, ਉਹਨੂੰ ਬੰਦ ਕਰਨ ਦੇ ਲਈ ਇਸ਼ੂ ਹੋਣਗੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਅਨਇੰਪਲੋਇਮੈਂਟ ਡਿਪਾਰਟਮੈਂਟ ਆ ਉਸ ਦੇ ਵਿੱਚ ਕਹਿੰਦੇ ਆ ਵੀ ਜੋਬਲੈਸ ਕਲੇਮਸ ਦਾ ਬੈਕਲੌਗ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਹੈਗਾ ਆ। 1 ਮਿਲੀਅਨ ਤੋਂ ਵੱਧ ਜਿਹੜੇ ਵਰਕਰਸ ਆ ਉਹ ਇਹ ਕੈਲੀਫੋਰਨੀਆ ਦੀ ਜਿਹੜੀ ਬਿਊਰੋਕ੍ਰੈਟਿਕ ਲਿੰਬੋ ਆ, ਇਸ ਰੈੱਡ ਟੇਪ ਦੇ ਪਿੱਛੇ ਜਿਹੜੇ ਆ ਉਹ ਫਸੇ ਪਏ ਹੈਗੇ ਨੇ। 8 ਮਈ ਦੇ ਜਿਹੜੇ ਆ ਹਫਤੇ ਦੇ ਵਿੱਚ 70,744 ਪਹਿਲੇ ਜਿਹੜੇ ਆ ਅਨਇੰਪਲੋਇਮੈਂਟ ਕਲੇਮ ਜਿਹੜੇ ਉਹ ਆਏ ਸੀ, ਜਿਹੜੇ ਕਿ ਪਿਛਲੇ ਹਫਤੇ ਦੇ ਨਾਲੋਂ 324 ਜਿਹੜੇ ਉਹ ਘੱਟ ਸੀਗੇ। ਅਤੇ 2020 ਪੈਨੇਡੈਮਿਕ ਦੇ ਸ਼ੁਰੂ ਹੋਣ ਤੋਂ ਪਹਿਲੇ ਦੇ ਮਹੀਨਿਆਂ ਦੇ ਮੁਕਾਬਲੇ 57% ਅਜੇ ਵੀ ਉਸ ਤੋਂ ਵੱਧ ਜਿਹੜੇ ਉਹ ਹੈਗੇ ਨੇ। ਸੋ ਹੁਣ ਤਾਂ ਅਜੇ ਵੀ 1.1 ਮਿਲੀਅਨ ਜਿਹੜੇ ਕੈਲੀਫੋਰਨੀਆ ਦੇ ਵਰਕਰ ਜਿਨ੍ਹਾਂ ਨੇ ਕਲੇਮ ਫਾਈਲ ਕੀਤਾ ਹੋਇਆ ਅਨਇੰਪਲੋਇਮੈਂਟ ਦਾ, ਉਹ ਆਪਣੀ ਪੇਮੈਂਟ ਜਾਂ ਰੈਜ਼ੋਲੂਸ਼ਨ ਦੇ ਉਡੀਕ ਦੇ ਵਿੱਚ ਹੈਗੇ ਨੇ। ਉਧਰ ED ਦੇ ਨਾਲ ਹੀ ਜੁੜੀ ਇਹ ਖਬਰ ਜਿਹੜੀ ਆ ਰਹੀ ਆ, ਫੋਨ ਕਾਲਸ ਤਾਂ ਉਹ ਆਨਸਰ ਕਰਨ ਦੇ ਵਿੱਚ ਬਹੁਤ ਫੇਲ ਹੋਏ ਨੇ, ਨਾਕਾਮ ਜਿਹੜੇ ਉਹ ਹੋਏ ਨੇ। ਹੁਣ ਉਹਨਾਂ ਨੇ ਨਵਾਂ ਇੱਕ ਫੀਚਰ ਕਹਿੰਦੇ ਇੰਟਰੋਡਿਊਸ ਕੀਤਾ ਆ ਵੀ ਜੇ ਤੁਸੀਂ 15 ਮਿੰਟ ਤੋਂ ਵੱਧ ਹੋਲਡ ਦੇ ਉੱਤੇ ਰਹਿੰਦੇ ਆ ਤਾਂ ਤੁਹਾਨੂੰ ਜਿਹੜਾ ਉਹ ਮੈਸੇਜ ਸੁਣਾਈ ਦਊਗਾ ਵੀ ਤੁਸੀਂ ਆਪਣਾ ਨੰਬਰ ਭਰ ਦਿਓ, ਵਿੱਚ ਉਸ ਦੇ ਵਿੱਚ ਐਡ ਕਰ ਦਿਓ ਕਾਲ ਦੇ ਜ਼ਰੀਏ ਹੀ, ਉਹਦੇ ਵਿੱਚ ਸਵਿਚ ਨੱਪ ਕੇ, ਅਤੇ ਫਿਰ ਤੁਹਾਨੂੰ ਜਿਹੜਾ ਕੋਈ EDD ਦਾ ਬੰਦਾ ਖੁਦ ਬਾਅਦ ਦੇ ਵਿੱਚ ਕਾਲ ਬੈਕ ਕਰੂਗਾ। ਕਹਿੰਦੇ ਕਿਊ ਦੇ ਵਿੱਚ ਲਾਈਨ ਦੇ ਵਿੱਚ ਤੁਹਾਡਾ ਨੰਬਰ ਆ ਉਹ ਪਿੱਛੇ ਨਹੀਂ ਜਾਊਗਾ, ਜਿੱਦਾਂ ਹੀ ਤੁਹਾਡਾ ਵਾਰੀ ਫਿਰ ਉਸ ਹਿਸਾਬ ਦੇ ਨਾਲ ਆਉਂਦੀ ਆ ਅਤੇ ਉਹ ਤੁਹਾਨੂੰ ਜਿਹੜੀ ਆ ਉਹ ਫਿਰ ਕਾਲ ਬੈਕ ਕਰਨਗੇ। ਆਈ ਥਿੰਕ ਇਸ ਫੀਚਰ ਦੀ ਬੜੇ ਲੰਮੇ ਸਮੇਂ ਤੋਂ ਜਿਹੜੀ ਆ ਉਹ ਜਿਹੜੀ ਲੋੜ ਸੀਗੀ। ਲੋਕ 2-2, 3-3, 4-4 ਘੰਟੇ ਵੀ ਹੋਲਡ 'ਤੇ ਪਏ ਰਹਿਣ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਦਾ ਕੋਈ ਫੈਸਲਾ ਜਾਂ ਉਹਨਾਂ ਦੀ ਕੋਈ ਸੁਣਵਾਈ ਜਿਹੜੀ ਆ ਉਹ ਨਹੀਂ ਹੁੰਦੀ ਰਹੀ।
ਜੀ, ਅਗਲੀ ਖਬਰ ਵੱਲ ਚਲੀਏ ਜਿਹੜੀ ਕੈਲੀਫੋਰਨੀਆ ਤੋਂ ਹੀ ਆ ਰਹੀ ਹੈ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚੋਂ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਵੀ ਇੰਨੀ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਕੈਲੀਫੋਰਨੀਆ ਤੋਂ ਬਾਹਰ ਮੂਵ ਹੋ ਰਹੇ ਆ। ਪਹਿਲਾਂ ਤਾਂ ਇੱਕੋ ਹੀ ਕੈਟਾਗਰੀ ਆ ਰਹੀ ਸੀ ਵੀ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਕੀਮਤਾਂ ਬਹੁਤ ਜ਼ਿਆਦੇ ਆ, ਜਿਹਦੇ ਕਰਕੇ ਲੋਕ ਮੂਵ ਹੋ ਰਹੇ ਆ। ਹੁਣ ਜਿਹੜੀ ਨਵੀਂ ਰਿਪੋਰਟ ਆ ਕੋਲਡਵੈਲ ਬੈਂਕਰਸ ਦੇ ਰੀਅਲ ਸਟੇਟ ਏਜੰਟਸ ਵੱਲੋਂ ਆ ਰਹੀ ਆ, ਕਹਿੰਦੇ ਵੀ ਕੈਲੀਫੋਰਨੀਆ ਦੇ ਜਿਹੜੇ ਅਮੀਰ ਲੋਕ ਆ ਉਹ ਵੀ ਕੈਲੀਫੋਰਨੀਆ ਤੋਂ ਬਾਹਰ ਮੂਵ ਹੋ ਰਹੇ ਆ। ਖਾਸ ਕਰਕੇ ਉਹ ਟੈਕਸਸ ਤੇ ਐਰੀਜ਼ੋਨਾ ਨੂੰ ਮੂਵ ਹੋ ਰਿਹਾ ਕਿਉਂਕਿ ਇਹ ਟੈਕਸ ਹੈਵਨ ਸਟੇਟਸ ਹੈਗੀਆਂ। ਕਹਿੰਦੇ ਵੀ $75 ਮਿਲੀਅਨ ਸੇਲ ਵਾਲੇ ਵੀ ਜਿਹੜੇ ਘਰ ਜਿਨ੍ਹਾਂ ਨੇ ਸੈਲ ਕੀਤੇ ਆ ਉਹ ਵੀ ਆਊਟ ਆਫ ਕੈਲੀਫੋਰਨੀਆ ਮੂਵ ਹੋ ਰਹੇ ਹੈਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਰਿਪਰੈਜ਼ੈਂਟੇਟਿਵ ਮੈਟ ਗੇਟਸ ਆ, ਉਸ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ ਆ। ਹੁਣ ਇੱਕ ਪਾਰਟੀ ਦੇ ਕੁਝ ਗਵਾਹ ਜਿਹੜੇ ਆ ਉਹ ਆ ਕੇ ਇਹ ਕਥਿਤ ਤੌਰ ਦੇ ਉੱਤੇ ਦਾਅਵੇ ਕਰ ਰਹੇ ਆ ਵੀ ਇਹ ਜਿਹੜਾ GOP ਦੇ ਹੀ ਇੱਕ ਫੰਡ ਰੇਜ਼ਰ ਦੀ ਆਫਟਰ ਪਾਰਟੀ ਦੇ ਵਿੱਚ ਔਰਲੈਂਡੋ ਦੇ ਵਿੱਚ ਮੈਟ ਗੇਟਸ ਆ, ਉਸ ਨੇ ਇੱਕ ਜਿਹੜੀ ਅਸਕੌਟ ਆ ਉਸ ਦੇ ਨਾਲ ਜਿਹੜੀ ਕੋਕੇਨ ਆ ਉਹ ਵੀ ਸਨੌਟ ਜਿਹੜੀ ਉਹ ਕੀਤੀ ਸੀਗੀ। ਸੋ ਇਹ ਆਲਰੇਡੀ ਜਿਹੜੇ ਆ ਮਾਈਨਰ ਦੇ ਨਾਲ ਸੈਕਸ ਦੇ ਨੂੰ ਲੈ ਕੇ ਅਤੇ ਹੋਰ ਜਿਹੜੇ ਵੱਖ-ਵੱਖ ਜਿਹੜੇ ਕ੍ਰਾਈਮਸ ਦੇ ਵਿੱਚ ਜਿਹੜੇ ਆ ਇਸ ਦੇ ਉੱਤੇ ਕਥਿਤ ਜਿਹੜੇ ਦੋਸ਼ ਆ ਉਹ ਲੱਗ ਰਹੇ ਹੈਗੇ ਆ। ਆਲਰੇਡੀ ਇਹਨਾਂ ਦੇ ਨਾਲ ਕੰਮ ਕਰਨ ਵਾਲਾ ਜਿਹੜਾ ਗ੍ਰੀਨਬਰਗ ਆ ਉਸ ਨੇ ਪ੍ਰੋਸੀਕਿਊਟਰਸ ਦੇ ਨਾਲ ਸਾਥ ਦੇਣ ਦੀ ਜਿਹੜੀ ਆ ਉਹ ਗੱਲ ਆਖੀ ਆ ਅਤੇ ਆਪਣੇ ਉੱਤੇ ਲਾਏ ਗਏ ਜਿਹੜੇ ਜ਼ੁਲਮ ਆ ਉਹਨਾਂ ਨੂੰ ਕਬੂਲ ਕੀਤਾ ਹੈਗਾ ਆ। ਅਤੇ ਉੱਧਰ ਮਾਰਜਰੀ ਟ੍ਰੇਲਰ ਗ੍ਰੀਨ ਦੀ ਜਿਹੜੀ ਇੱਕ ਵੀਡੀਓ ਜਿਹੜੀ ਕਿ 6 ਜਨਵਰੀ ਤੋਂ ਅਟੈਕ ਤੋਂ ਪਹਿਲਾਂ ਦੀ ਕੈਪੀਟਲ ਦੀ ਜਿਹੜੀ ਉਹ ਸਾਹਮਣੇ ਆਈ ਹੈ, ਜਿਹੜੀ ਉਸਨੇ ਉਦੋਂ ਡਿਲੀਟ ਕਰ ਦਿੱਤੀ ਸੀ ਅਤੇ ਉਹ ਜਿਹੜੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਉਹ ਸਾਰਿਆਂ ਨੂੰ ਟੂਰ ਦੇ ਰਹੀ ਆ ਅਤੇ ਉਹ ਜਿਹੜੇ ਆਪਣੇ ਵਿਰੋਧੀ ਧਿਰ ਦੇ ਜਿਹੜੇ ਦੂਜੇ ਲਾਅ ਮੇਕਰਸ ਆ ਉਹਨਾਂ ਨੂੰ ਹਰਾਸ ਕਰਦੀ ਹੋਈ ਜਿਹੜੀ ਉਸ ਦੇ ਵਿੱਚ ਕਹਿੰਦੇ ਆ ਨਜ਼ਰ ਆ ਰਹੀ ਹੈਗੀ ਆ। ਇਸ ਨੂੰ ਲੈ ਕੇ ਵੀ ਹੁਣ ਨਵਾਂ ਵਿਵਾਦ ਜਿਹੜਾ ਮਾਰਜਰੀ ਟ੍ਰੇਲਰ ਗ੍ਰੀਨ ਆ ਉਸ ਦੇ ਨਾਲ ਜੁੜ ਚੁੱਕਾ ਆ। ਜੀ, ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਸਾਲ ਮਈ 22 2020 ਨੂੰ ਇੱਕ ਲਿਕਰ ਸਟੋਰ ਦੇ ਉੱਤੇ ਜਿਹੜੀ ਅੰਡਰ ਏਜ ਲੜਕੀ ਸੀ ਉਸ ਨੂੰ ਜਿਹੜੀ ਸ਼ਰਾਬ ਸੈਲ ਕਰ ਦਿੱਤੀ ਸਟੋਰ ਵਾਲਿਆਂ ਨੇ, ਅਤੇ ਉਸ ਲੜਕੀ ਦਾ ਜਿਹੜਾ ਐਕਸੀਡੈਂਟ ਹੋ ਗਿਆ ਫੇਟਲ, ਉਹਦੀ ਬਾਅਦ ਦੇ ਵਿੱਚ ਮੌਤ ਹੋ ਗਈ। ਅਤੇ ਹੁਣ ਜਿਹੜੀ ABC ਆ ਜਿਹੜੀ ਕਿ ਲਿਕਰ ਲਾਇਸੈਂਸ ਇਸ਼ੂ ਕਰਦੀ ਆ, ਉਹਨਾਂ ਨੇ ਇਸ ਲਿਕਰ ਸਟੋਰ ਦਾ ਜਿਹੜਾ ਕਿ ਸ਼ੀਲਡ ਐਵਨਿਊ 'ਤੇ ਹੈਗਾ ਫ੍ਰਿਜ਼ਨੋ 'ਚ, ਉਹਦਾ ਲਾਇਸੈਂਸ ਜਿਹੜਾ ਹੈ ਲਿਕਰ ਦਾ ਉਹ ਸਸਪੈਂਡ ਕੀਤਾ ਹੈਗਾ 25 ਦਿਨਾਂ ਦੇ ਲਈ, ਅਤੇ ਹੋਰ ਜਿਹੜੇ ਫਾਈਨ ਆ ਉਹ ਵੀ ਜਿਹੜੇ ਲਿਕਰ ਸਟੋਰ 'ਤੇ ਲਾਏ ਜਾਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਕਰਦੇ ਜਾਈਏ, ਇੱਕ ਕਾਲੇ ਮੂਲ ਦੀ ਹੋਮ ਓਨਰ ਸੀਗੀ, ਉਹ ਆਪਣੇ ਘਰ ਦਾ ਅਪਰੇਜ਼ਲ ਜਿਹੜਾ ਉਹ ਕਰਵਾਉਣਾ ਚਾਹੁੰਦੀ ਸੀ। ਉਹਨੇ 2 ਵਾਰੀ ਅਪਰੇਜ਼ਲ ਕਰਾਇਆ ਪਰ ਮਾਰਕੀਟ ਦੇ ਹਿਸਾਬ ਦੇ ਨਾਲ ਕਹਿੰਦੇ ਆ ਵੀ ਉਸ ਨੂੰ ਉਸ ਦੀ ਕੀਮਤ ਜਿਹੜੀ ਉਹ ਨਹੀਂ ਸੀ ਜਿਹੜੀ ਆ ਰਹੀ। ਉਸ ਦੀ 1,25,000 ਦੇ ਬਾਅਦ ਦੇ ਵਿੱਚ ਪਹਿਲੇ ਅਪਰੇਜ਼ਲ 'ਚ 1,25,000, ਦੂਜੇ ਦੀ 1,10,000 ਜਿਹੜਾ ਆ ਉਹ ਕੀਮਤ ਅਪਰੇਜ਼ਲ ਜਿਹੜੀ ਉਹ ਕੀਤੀ ਗਈ। ਫਿਰ ਉਸਨੇ ਆਪਣੇ ਚਿੱਟੇ ਮੂਲ ਦੀ ਇੱਕ ਦੋਸਤ ਨੂੰ ਕਿਹਾ ਵੀ ਭਾਈ ਤੂੰ ਹੁਣ ਆ ਅਤੇ ਜਦੋਂ ਅਪਰੇਜ਼ਲ ਆਉਣਾ ਆ ਤੂੰ ਆ ਕੇ ਖੜੀ ਹੋਈ, ਅਤੇ ਕਹਿੰਦੇ ਹੋਮ ਦੀ ਵੈਲਿਊ ਨਾਲ ਦੇ ਨਾਲ ਹੀ ਜਿਹੜੀ ਆ ਉਹ ਵੱਧ ਕੇ 2,59,000 ਜਿਹੜੀ ਆ ਉਹ ਹੋ ਗਈ। ਇੱਦਾਂ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਦੀ ਚਰਚਾ ਹੈ ਜਿਹੜੀ ਉਹ ਪਹਿਲਾਂ ਵੀ ਜਿਹੜੀ ਸੁਣਨ ਨੂੰ ਉਹ ਮਿਲਦੀ ਰਹੀ ਹੈਗੀ ਹੈ। ਇੰਡੀਆਨਾਪੋਲਿਸ ਤੋਂ ਇਹ ਜਿਹੜੀ ਖਬਰ ਆ ਉਹ ਆ ਰਹੀ ਹੈਗੀ ਆ। ਸੋ ਇਹ ਇੱਦਾਂ ਦੀਆਂ ਕਾਫੀ ਜ਼ਿਆਦਾ ਚਰਚਾਵਾਂ ਦੇਖਣ ਨੂੰ ਮਿਲ ਰਹੀਆਂ। ਉੱਦਾਂ ਫੇਅਰ ਹਾਊਸਿੰਗ ਨੂੰ ਲੈ ਕੇ ਚਰਚਾ ਤਾਂ ਜਿਹੜੀ ਉਹ ਬਹੁਤ ਹੁੰਦੀ ਆ, ਪਰ ਕਿਤੇ ਨਾ ਕਿਤੇ ਇਹ ਜਿਹੜੇ ਰੈੱਡ ਲਾਈਨਿੰਗ ਵਾਲੀਆਂ ਜਿਹੜੀਆਂ ਗੱਲਾਂ ਆ ਪਹਿਲੋਂ ਜਦੋਂ ਹੁੰਦੀਆਂ ਸੀਗੀਆਂ ਉਹ ਅਜੇ ਵੀ ਲੁਕਵੇਂ ਛੁਪਵੇਂ ਰੂਪ ਦੇ ਵਿੱਚ ਦੇਖਣ ਨੂੰ ਇੱਦਾਂ ਮਿਲਦੀਆਂ ਰਹਿੰਦੀਆਂ ਨੇ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਕੱਲ੍ਹ ਜਿਹੜੀ ਕ੍ਰਿਪਟੋ ਕਰੰਸੀ ਆ ਉਹਦਾ ਬਹੁਤ ਰੌਲਾ ਰੱਪਾ ਪੈ ਰਿਹਾ ਅਤੇ ਬਹੁਤ ਸਾਰੇ ਲੋਕਾਂ ਨੇ ਉਹਦੇ 'ਚ ਪੈਸੇ ਜਿਹੜੇ ਆ ਲੂਜ਼ ਵੀ ਕੀਤੇ ਹੈਗੇ ਆ।
ਯੂਕੇ ਤੋਂ ਖਬਰ ਆ ਰਹੀ ਆ ਵੀ ਉੱਥੇ ਇੱਕ ਟੀਚਰ ਨੇ ਜਿਹੜੀ ਖਬਰ ਦੇਖੀ ਵੀ ਜਿਹੜਾ ਇਲਨ ਮਸਕ ਆ ਟੈਸਲਾ ਦਾ ਮਾਲਕ, ਉਹ ਹੁਣ ਜਿਹੜੀ ਆ ਬਿਟਕੋਇਨ ਨੂੰ ਵਾਪਸ ਖਰੀਦ ਰਿਹਾ, ਤੇ ਜੇ ਤੁਸੀਂ ਉੱਥੇ ਇਨਵੈਸਟ ਕਰੋਗੇ ਤਾਂ ਤੁਹਾਨੂੰ ਬਾਅਦ ਦੇ ਵਿੱਚ ਡਬਲ ਮਨੀ ਜਿਹੜਾ ਮਿਲੂਗਾ। ਉਹ ਕਹਿੰਦੀ ਵੀ ਮੈਂ ਆਪਣੇ ਘਰ ਖਰੀਦਣ ਦੇ ਲਈ 9000 ਪਾਉਂਡ ਸੇਵ ਕੀਤਾ ਸੀ, ਤੇ ਉਸ ਨੇ ਉਹ ਜੋ ਵੀ ਸਾਈਟ ਦੇਖਿਆ ਜਿਹੜਾ ਉਹ ਸਾਈਟ ਟੋਟਲੀ ਰੋਂਗ ਸੀ। ਈਵਨ ਕਹਿੰਦੇ BBC ਦੇ ਜਿਹੜਾ ਹੈਗਾ ਆ ਉਹਨਾਂ ਦੇ ਸਾਈਟ ਦੇ ਉੱਤੇ ਉਹ ਲਿੰਕ ਪਾਇਆ ਸੀ, ਤੇ ਉਹ 9000 ਪਾਉਂਡ ਜਿਹੜੀ ਆ ਉਹ ਲੂਜ਼ ਕਰ ਗਏ। ਉਹ ਕਹਿੰਦੀ ਮੈਂ ਹੁਣ ਘਰ ਵੀ ਨਹੀਂ ਖਰੀਦ ਸਕਾਂਗੀ। ਜੀ, ਇਹਦੇ ਵਿੱਚ ਕ੍ਰਿਪਟੋ ਕਰੰਸੀ ਦਾ ਤਾਂ ਕੋਈ ਕਸੂਰ ਨਹੀਂ ਸੀ, ਇਹ ਸਕੈਮ ਦਾ ਜਿਹੜਾ ਆ ਉਹ ਇਸ ਦੇ ਵਿੱਚ ਧੋਖੇ ਦਾ ਵਿੱਚ ਆ ਗਈ। ਕਿਸੇ ਨੇ BBC ਦੇ ਤੌਰ ਦੇ ਉੱਤੇ ਉਹ ਖਬਰ ਜਿਹੜੀ ਇਸ ਹਿਸਾਬ ਦੇ ਨਾਲ ਲਾਈ, ਤੇ ਉਹ ਭੁਲੇਖੇ 'ਚ ਸਕੈਮ ਦਾ ਜਿਹੜਾ ਆ ਉਹ ਸ਼ਿਕਾਰ ਬਣ ਗਈ। ਕ੍ਰਿਪਟੋ ਕਰੰਸੀ ਦੇ ਵਿੱਚ ਲੋਕਾਂ ਨੇ ਡਾਲਰ ਵੀ ਬਹੁਤ ਜ਼ਿਆਦਾ ਜਿਹੜੇ ਇਸ ਟਾਈਮ ਆ ਉਹ ਬਣਾਏ ਹੈਗੇ ਨੇ। ਸੋ ਦੇਖਣਾ ਹੋਊਗਾ ਕੀ ਇਸ ਦਾ ਜਿਹੜਾ ਉਹ ਫਿਊਚਰ ਹੈਗਾ ਆ। ਹੁਣ ਉਹਦਾ ਡੀਸੈਂਟਰਲਾਈਜ਼ ਇਸ ਨੂੰ ਕਰਨ ਦੀ ਜਿਹੜੀਆਂ ਚਰਚਾ ਚੱਲ ਰਹੀਆਂ, ਕਿਉਂਕਿ ਖਾਸ ਕਰਕੇ ਜਦੋਂ ਕੱਲ੍ਹ ਈਲਨ ਮਸਕ ਨੇ ਜਿਹੜਾ ਉਹ ਟਵੀਟ ਕਰ ਦਿੱਤਾ ਵੀ ਅਸੀਂ ਬਿਟਕੋਇਨ ਦੀ ਜਿਹੜੀ ਉਹ ਨਹੀਂ ਲਵਾਂਗੇ ਐਜ਼ ਜਿਹੜਾ ਪੇਮੈਂਟ ਮੈਥਡ ਟੈਸਲਾ ਕਾਰਾਂ ਖਰੀਦਣ ਦੇ ਲਈ, ਉਸ ਤੋਂ ਬਾਅਦ ਦੇ ਵਿੱਚ 300 ਤੋਂ ਵੱਧ ਬਿਲੀਅਨ ਡਾਲਰ ਬਿਟਕੋਇਨ ਦੀ ਜਿਹੜੀ ਕੀਮਤ ਆ ਉਹ ਓਵਰਆਲ ਜਿਹੜੀ ਮਾਰਕੀਟ 'ਚੋਂ ਵਾਈਪ ਡਾਊਨ ਹੋ ਗਈ ਸੀਗੀ। ਵੀ ਬਿਲੀਅਨੇਅਰਸ ਕਹਿੰਦੇ ਆ ਵੀ ਅਜੇ ਵੀ ਇਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਜਿਹੜਾ ਬੈਂਡ ਕਰਨਾ ਚਾਹੁੰਦੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਇਸ ਦਾ ਕੀ ਬਣਦਾ ਹੈਗਾ ਆ। ਹੁਣ ਸਮਾਂ ਜਿਹੜਾ ਪ੍ਰੋਗਰਾਮ ਦਾ ਸਮਾਪਤ ਆ, ਜਾਣ ਤੋਂ ਪਹਿਲਾਂ ਜਿਹੜੇ ਆਪਾਂ ਤੁਹਾਨੂੰ ਦੱਸਦੇ ਜਾਈਏ ਸਟਾਕ ਮਾਰਕੀਟ ਦਾ ਜਿਹੜਾ ਅੱਜ ਕੀ ਹਾਲ ਰਿਹਾ। ਡਾਓ ਜੋਨਸ ਅੱਜ ਫਿਰ ਥੋੜ੍ਹਾ ਜਿਹਾ ਉੱਤੇ ਨੂੰ ਜਿਹੜਾ ਹੋ ਗਿਆ ਆ, 1% ਉੱਤੇ ਗਿਆ, 361 ਪੁਆਇੰਟਾਂ ਦਾ ਇਜ਼ਾਫਾ ਹੋਇਆ, 34,382 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਵੀ 2.25% ਤੋਂ ਵੱਧ ਦਾ ਇਜ਼ਾਫਾ ਹੋਇਆ, 305 ਪੁਆਇੰਟ ਵਧਿਆ, 13,430 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 61 ਪੁਆਇੰਟ ਵਧੇ, 4174 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.64% ਦੇ ਉੱਤੇ ਰਹੀ, ਤੇ ਸੋਨੇ ਦਾ ਭਾਅ $1,844 ਪ੍ਰਤੀ ਆਉਂਸ ਰਿਹਾ। ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 21 ਸੈਂਟ ਰਹੇ ਆ, ਤੇ ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 73 ਰੁਪਏ ਤੇ 26 ਪੈਸੇ ਰਹੇ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਹੋ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।